1991 ਫਿਰ ਤੁਸੀਂ ਮੁੰਤਖਬ ਹੋ ਕਾਨੂੰਨ ਗਏ। ਦੁਬਾਰਾ ਮੁੰਤਖਬ ਹੋਏ। ਭੱਟੀ ਸਾਹਿਬ ਪੀਪਲਸ ਪਾਰਟੀ 'ਚ ਕਿਸ ਤਰ੍ਹਾਂ ਸ਼ਾਮਲ ਹੋਏ? ਪੀਪਲਸ ਪਾਰਟੀ 'ਚ ਭਾਜੀ ਉਹ ਹੋਈ ਨਾ ਜਦੋਂ ਮੈਂ ਸਿਆਸਤ ਮਜਬੂਰੀ ਬਣ ਗਈ ਮੇਰੀ ਆਉਣਾ, ਤੇ ਫਿਰ ਮੈਂ ਪੀਪਲਸ ਪਾਰਟੀ ਦਾ ਚੂਜ਼ ਕੀਤਾ ਲੈਸਰ ਈਵਲ ਚੈਸ ਕਿ ਤੁਸੀਂ ਵੀ ਦੋਨੋਂ ਦਫਾ ਇਲੈਕਸ਼ਨ ਲੜਿਆ ਪੀਪਲਸ ਪਾਰਟੀ ਦੀ ਮੈਂ ਕੌਂਸਲ ਦਾ ਇਲੈਕਸ਼ਨ ਵੀ ਪੀਪਲਸ ਪਾਰਟੀ ਦੇ ਲੜਿਆ। 91 ਵਾਲਾ ਇਲੈਕਸ਼ਨ ਪੀਪਲਸ ਪਾਰਟੀ ਜੋ ਕਿ ਦੋਸਤ ਹੁੰਦੇ ਸਨ, ਆਵਾਮ ਦੋਸਤ, ਜੀ ਜੀ ਤੁਹਾਨੂੰ ਯਾਦ ਹੋਏਗਾ। ਹਾਂਜੀ ਹਾਂਜੀ ਪੀਪਲ ਪਾਰਟੀ ਦਾ ਹੈ ਸੀ ਆਵਾਮ ਦੋਸਤ। ਜਦੋਂ ਪਾਰਟੀ ਟਿਕਟ ਤੇ ਲੜ ਨਹੀਂ ਸਕਦੇ ਤਾਂ ਆਵਾਮ ਦੋਸਤ ਦੇ ਨਾਲ ਲੜਦੇ ਸੀ। ਤਾਂ ਆਵਾਮ ਦੋਸਤ ਵਾਲਾ ਮੈਂ ਫਿਰ 93 ਵਾਲਾ ਇਲੈਕਸ਼ਨ ਪੀਪਲ ਪਾਰਟੀ ਦਾ ਐਮਪੀ ਦਾ ਲੜਿਆ। 91 ਮੈਂਬਰ ਬਣੇ, ਸਾਰੀ ਤਹਿਰੀਕ ਚਲਾਈ ਪਾਰਟੀ ਨੂੰ, ਆਪ ਵੀ ਮੈਂ ਪ੍ਰਮੋਟ ਹੋਇਆ ਇਸ ਚੀਜ਼ ਨਾਲ। ਸਹੀ ਪੀਪਲਸ ਪਾਰਟੀ 'ਚ ਮੈਂ ਰਿਹਾ। ਲੇਕਿਨ ਪੀਪਲਸ ਪਾਰਟੀ ਤੁਹਾਨੂੰ ਯਾਦ ਹੋਏਗਾ 93-94 ਵਾਲੇ ਦੌਰ 'ਚ ਹੀ ਨਾ ਇੱਕ ਤਹਿਰੀਕ ਚਲਾਈ ਸੀ ਕਰਪਸ਼ਨ ਦੇ ਖਿਲਾਫ। ਹਾਂਜੀ ਉਹਦਾ ਵੀ ਸੁਰਖੇਲ ਮੈਂ ਹੀ ਸਾਂ। ਮੈਨੂੰ ਪ੍ਰੋਬਲਮ ਸੀ ਵੀ ਕਰਪਸ਼ਨ ਕਿਉਂ ਹੋ ਰਹੀ। ਜ਼ਿਲ੍ਹਾ ਕੌਂਸਲ ਦੇ ਵਿੱਚ ਜਿਹੜਾ ਬੜਾ ਇਸ਼ੂ ਵੀ ਬਣਿਆ ਸੀ ਜ਼ਿਲ੍ਹਾ ਬੜਾ ਕੌਂਸਲ ਦੀ ਉੱਤੇ ਕਰਪਸ਼ਨ ਦਾ, ਜਸਟਿਸ ਕਯੂਮ ਨਾਲ ਫਟਾ ਪੈ ਤੇ ਗਿਆ। ਤੁਸੀਂ ਬੜਾ ਬੋਲਦੇ ਉਹਨੇ ਸੋ। ਨਹੀਂ, ਮੈਂ ਚੀਫ ਸੈਕਟਰੀ ਪੰਜਾਬ ਸਨ ਜਵੇਦ ਕੁਰੈਸ਼ੀ ਸਾਹਿਬ। ਹਾਂਜੀ ਜੀ ਸਾਹਿਬ ਉਹ ਜਦੋਂ ਹੋਇਆ ਪਤਾ ਜ਼ਿਲ੍ਹਾ ਕੌਂਸਲ ਦਾ ਕੀ ਰੌਲਾ ਬਣਿਆ। ਜ਼ਿਲ੍ਹਾ ਕੌਂਸਲ ਲਾਹੌਰ ਦਾ 1999 ਜਾਂ 88 ਠੇਕਾ ਹੋਇਆ। ਉਹ ਲੈ ਲਿਆ ਕਬੀਰ ਖਾਨ ਔਰ ਚੌਧਰੀ ਜ਼ੁਲਫਕਾਰ ਮਰੂਮ, ਦੋਵੇਂ ਮਰ ਗਏ। ਅੱਛਾ ਅੱਛਾ ਚੌਧਰੀ ਜ਼ੁਲਫਕਾਰ ਜਿਹੜੇ ਚੇਅਰਮੈਨ ਬਣੇ, ਹਾਂਜੀ ਹਾਂਜੀ ਠੇਕੇਦਾਰ ਸਨ, ਤੇ ਕਬੀਰ ਖਾਨ ਨੂੰ ਵੀ ਨੋਨ ਬੰਦਾ ਸੀ, ਤੁਹਾਨੂੰ ਪਤਾ ਲੱਕੀ ਮਰਵਤ ਦਾ, ਉਹ ਠੇਕੇਦਾਰ ਸੀ ਬਹੁਤ ਪੰਜਾਬ ਦਾ। ਜੀ ਜੀ ਇਹਨਾਂ ਅਗਲੇ ਸਾਲ ਸਟੇ ਲੈ ਲਿਆ ਜਸਟਿਸ ਕਯੂਮ ਕੋਲ। ਆਪਸ 'ਚ ਇਹਨਾਂ ਕੋਲ ਤੈਅ ਤੂੰ ਕਰ ਲਿਆ ਹੋਵੇਗਾ ਡੈਫੀਨਿਟਲੀ। 4 ਸਾਲ ਸਟੇ ਚੱਲਿਆ। ਕਿਸ ਗੱਲ ਦਾ? ਰੇਟ ਆਪਣੇ ਵਧਾ ਦੇਗਾ ਲੋਕਾਂ ਨੂੰ ਟੈਕਸ ਵਾਲੇ। ਇਹਨਾਂ ਨੇ ਜ਼ਿਲ੍ਹਾ ਕੌਂਸਲ 'ਚ ਉਹੀ 4 ਕਰੋੜ ਜਮ੍ਹਾਂ ਕਰਾ ਸਾਲ ਦਾ। ਲੇਕਿਨ ਤੁਸੀਂ ਫਿਰ ਉਹਦੇ ਤੇ ਬੜਾ ਇਤਜਾਜ ਮੈਂ ਕੀਤਾ। ਅਸੈਂਬਲੀ ਨਹੀਂ ਹੋਇਆ ਕੀ, ਮੈਂ ਕੁਐਸਚਨ ਕੀਤੇ ਸਨ ਜ਼ਿਲ੍ਹਾ ਕੌਂਸਲ ਦੇ ਬਾਰੇ, ਕਿਉਂਕਿ ਤਰੀਕੇ ਨਾਲ ਹੀ ਉਸੇ ਬੋਲਣਾ ਹੁੰਦਾ। ਚੀਫ ਸੈਕਟਰੀ ਗੈਲਰੀ ਬੈਠਾ ਸੀ, ਮੇਰਾ ਟਾਈਮ ਲੱਗ ਗਿਆ, ਮੈਂ ਠੋਕਿਆ। ਮੈਂ ਇਹ ਸੈਕਟਰੀ ਇਲੈਕਟਰਲ ਗਵਰਨਮੈਂਟ ਨੇ ਜਿਹੜਾ ਚੀਫ ਸੈਕਟਰੀ ਬਣਿਆ ਪਿਆ ਇਹਨੇ ਸਟੇ ਦਿੱਤਾ। ਤੇ ਜਸਟਿਸ ਕਯੂਮ ਉਹ ਮੇਰੇ ਗੱਲ ਪੈ ਗਿਆ ਰਾਮੇ ਸਾਹਿਬ, ਉਹਨੇ ਸਾਨੂੰ ਨੈਲੀ ਦੇ ਨੋਟਿਸ ਦੇ ਦਿੱਤੇ ਲੈਲ ਕਰ ਦਿਆ। ਅੱਛਾ ਮੈਂ ਚੜ੍ਹ ਗਿਆ, ਪ੍ਰੈਸ ਕਾਨਫਰੰਸ ਕੀਤੀ, ਮੈਂ ਕਿਹਾ ਮੇਰੇ ਕੋਲ ਸਬੂਤ ਨੇ, ਮੈਂ ਦੱਸਦਾ, ਕਰੋ ਸਾਨੂੰ ਲੈਲ। ਆਪੇ ਵੀ ਡਰਾ ਕਰ ਗਿਆ, ਮਿੰਨਤਾਂ ਕਰਕੇ ਸੁਲ੍ਹਾ ਬਾਅਦ ਕੀਤੀ। ਚੋਂ ਸੁਣਿਆ ਕਿ ਤੁਹਾਨੂੰ ਮਨਾਇਆ ਗਿਆ ਕਿ ਦੱਸੋ ਤੁਸੀਂ ਸੁਲ੍ਹਾ ਕੀ ਚਾਹੁੰਦੇ? ਕਰ ਲਈ ਫਿਰ। ਤੇ ਫਿਰ ਪੀਪਲਸ ਪਾਰਟੀ ਛੱਡੀ ਕਿਉਂ ਜੀ? ਪੀਪਲਸ ਪਾਰਟੀ ਜਦੋਂ ਮੈਂ ਕਰਪਸ਼ਨ ਦੇ ਖਿਲਾਫ ਤਹਿਰੀਕ ਚਲਾਈ ਹੈ 3-4 ਮਹੀਨੇ, ਤੁਹਾਨੂੰ ਯਾਦ ਹੋਗਾ ਜਦੋਂ ਵਜ਼ੀਰ ਬੇਨਜ਼ੀਰ ਲਾਹੌਰ ਆਈ ਹੈ, ਜਦੋਂ ਉਹਨੇ ਪਹਿਲੇ ਮਖਦੂਮ ਅਲਤਾਫ ਨੂੰ ਰਿਜੈਕਟ ਕਰਕੇ ਸਰਦਾਰ ਆਰਿਫ ਕਈ ਨੂੰ ਬਣਾਇਆ, ਉੱਥੇ ਬੜਾ ਰਿਐਕਸ਼ਨ ਸੀ। ਈਵਨ ਲੋਕ ਰੋਏ ਬਕਾਇਦਾ ਸਟੇਟ ਗੈਸਟ ਹਾਊਸ ਜਦੋਂ ਫੈਸਲਾ ਸੁਣਾਇਆ। ਅਸੀਂ ਮਖਦੂਮ ਅਲਤਾਫ ਨੂੰ ਚਾਹਦੇ ਹਾਂ, ਪੀਪਲਸ ਪਾਰਟੀ ਦੇ 100% ਐਮਪੀ ਹੈ। ਲੇਕਿਨ ਉਹ ਬੀਬੀ ਨੇ ਦੱਸਿਆ ਵੀ ਮੇਰੀਆਂ ਸਿਆਸੀ ਮਜਬੂਰੀਆਂ ਜਾਂ ਦੂਜੇ ਪਾਸੇ ਮਜਬੂਰੀਆਂ ਨੇ ਮੈਨੂੰ ਪੰਜਾਬ ਨਹੀਂ ਦਿੰਦੇ, ਮੈਨੂੰ ਇਹਨਾਂ ਦਾ ਹੀ ਬੰਦਾ ਲੈਣਾ ਪੈਣਾ। ਉਹ ਸਰਦਾਰ ਸਾਹਿਬ ਬਣ ਗਿਆ। ਹਾਂਜੀ ਸਰਦਾਰ। ਤੇ ਉਹਦੇ ਬਾਅਦ ਅਸਾਂ ਬੜੀ ਤਹਿਰੀਕ ਚਲਾਈ ਵੀ ਕਰਪਸ਼ਨ ਸਾਡੇ ਵਜ਼ੀਰ ਤੇ ਨਾ ਕਰਨ, ਡਿਲੀਵਰ ਕਰੋ ਯਾਰ। 18 ਸਾਲ ਬਾਅਦ ਪੀਪਲਸ ਪਾਰਟੀ ਦੀ ਹਕੂਮਤ ਪੰਜਾਬ 'ਚ ਆਈ, ਉਹ ਡਿਲੀਵਰ ਕਰਾਂਗੇ, ਲੋਕਾਂ ਦੇ ਕੰਮ ਆਵਾਂਗੇ, ਭਲਾ ਕਰਾਂਗੇ, ਫਿਰ ਹੀ ਲੋਕ ਸਾਡੇ ਨਾਲ ਰਹਿਣਗੇ। ਸਹੀ। ਅਦਰਵਾਈਜ਼ ਕੰਮ ਖਰਾਬ ਹੋ ਜਾਏਗਾ। ਲੇਕਿਨ ਵਜ਼ੀਰਾਂ ਨਾਲ ਗੱਲ ਕਰੀ, ਉਹਨੇ ਸਾਨੂੰ ਦੇਣਾ ਪੈਂਦਾ, ਕਰੀਏ ਅਸੀਂ ਨਾ ਕਰੀਏ ਛੱਡ ਦਿਓ, ਉਹਨੇ ਛੱਡ ਕੇ ਦੇਈਏ। ਟੋਰ ਟੂਰ ਬੜਿਆ ਬੜਾ ਮੋਟਾ ਕੰਮ ਚੱਲਦਾ, ਛੱਡ ਤੁਸੀਂ ਲੱਗੇ ਫਿਰੋ। ਕਿਆ ਤੁਸੀਂ ਸਮਝਦੇ ਹੋ ਕਿ ਜ਼ਰਦਾਰੀ ਸਾਹਿਬ ਦੇ ਆਉਣ ਦੇ ਬਾਅਦ ਪੀਪਲਸ ਪਾਰਟੀ ਦਾ ਜਿਹੜਾ ਸਾਰਾ ਇੱਕ ਬਣਿਆ ਸੀ ਇਮੇਜ, ਉਹ ਥੋੜਾ ਜਿਹਾ ਡਾਊਨਫਾਲ ਆਇਆ ਉਹਦਾ? ਕੋਈ ਸ਼ੱਕ ਨਹੀਂ, ਜ਼ਰਦਾਰੀ ਸਾਹਿਬ ਦੇ ਆਉਣ ਨਾਲ ਡੈਫੀਨਿਟਲੀ ਬਹੁਤ ਫਰਕ ਪਿਆ। ਔਰ ਜ਼ਰਦਾਰੀ ਸਾਹਿਬ ਨੇ, ਮੇਰਾ ਯਕੀਨ ਇਸ ਗੱਲ ਤੇ ਕਿ ਪੰਜਾਬ ਖੁਦ ਦਿੱਤਾ ਹੈ, ਪੰਜਾਬ ਨੂੰ ਗਿਵ ਅਪ ਕਰ ਦਿੱਤਾ। ਸਹੀ। ਪੰਜਾਬ ਨੇ ਨਹੀਂ ਛੱਡਿਆ ਉਹਨਾਂ ਨੂੰ, ਉਹਨਾਂ ਪੰਜਾਬ ਨੂੰ ਛੱਡਤਾ। ਉਹਨਾਂ ਜਿੰਦੇ ਖਿਲਾਫ ਇੱਥੇ ਲੋਕ ਲੜਦੇ ਹਨ ਉਹਨਾਂ ਦੇ ਨਾਲ ਸਨ, ਉਹਨਾਂ ਨਾਲ ਜੱਫੀਆਂ ਪਾ ਲਈਆਂ। ਤੇ 2013 ਚ ਤੁਹਾਨੂੰ ਪੀਪਲਸ ਪਾਰਟੀ ਵੱਲੋਂ 2 ਟਿਕਟਾਂ ਦੀ ਆਫਰ ਹੋਈ ਤੇ ਤੁਸੀਂ ਉਹ ਵੀ ਠੁਕਰਾਤੀ। ਛੋਟੇ ਭਾਈ ਮੇਰੇ ਜਮੀਲ ਸਾਹਿਬ ਜਿਹੜੇ ਨਾ, ਪੀਪਲਸ ਪਾਰਟੀ ਉਹ ਪੰਜਾਬ ਦੇ ਸਦਰ ਰਹੇ ਨੇ, ਮਤਲਬ ਕਾਫੀ ਉਹਦੇ ਪੀਪਲਸ ਪਾਰਟੀ ਨਾਲ ਜ਼ਰਦਾਰੀ ਸਾਹਿਬ ਨਾਲ ਪਰਸਨਲ ਤਲਕ ਵੀ। ਅੱਛਾ। ਤੇ ਪੀਪਲ ਮੇਰੀ ਆਪਣੀ ਵੀ ਸਾਰੀ ਦੋਸਤੀ ਮੁਹੱਬਤ ਪਿਆਰ ਜਿੰਨਾ ਸਾਰਾ ਸਿਆਸੀ ਸਫ਼ਰ ਪੀਪਲ ਪਾਰਟੀ ਨਾਲ ਗੁਜ਼ਰਿਆ। ਜਿਉਲਕ ਦੌਰ ਤੋਂ ਲੈ ਕੇ ਬਸ 78-90 ਯੂਨੀਵਰਸਿਟੀ ਛੱਡੀ, ਉਹਦੇ ਬਾਅਦ ਪੀਪਲਸ ਪਾਰਟੀ ਆਲਮੋਸਟ। ਜਾਂ ਪੀਪਲਸ ਪਾਰਟੀ ਪਸੰਦ ਅਸੀਂ ਕਰਦੇ ਸਾਂ। ਦੂਜਾ ਧੜਾ ਸਾਨੂੰ ਕਦੀ ਪਸੰਦ ਅੱਲਾ ਵੱਲੋਂ ਪਤਾ ਨਹੀਂ ਕੀ ਰੂਜ ਲਿਖਿਆ ਗਿਆ, ਹਾਲਾ ਡਾਢੇ ਉਹ ਨੇ, ਤਾਕਤਵਰ ਹੋ ਰਹਿੰਦੇ ਨੇ, ਹੁਕੂਮਤ ਹੋ ਰਹਿੰਦੇ ਨੇ, ਅਸੀਂ ਸਾਰੀ ਉਮਰ ਲਿੱਤਰ ਖਾਲ ਨਹੀਂ ਬਣੇ। ਕਪੜਾ ਔਰ ਮਕਾਨ ਦਾ ਜਿਹੜਾ ਨਾਰਾ ਹੈ ਉਹ ਉਸੇ ਤਰ੍ਹਾਂ ਇੰਪੋਰਟੈਂਟ ਹੈ ਅੱਜ ਦੀ ਸਿਆਸਤ? ਨਹੀਂ, ਮੈਂ ਨਹੀਂ ਸਮਝਦਾ ਮਲਕ ਸਾਹਿਬ। ਮੈਂ ਇਹਨਾਂ ਸਾਰੀ ਚੀਜ਼ਾਂ ਤੋਂ
ਇਹਨਾਂ ਨੂੰ ਸਾਰੇ ਸਮਝ ਗਏ ਵੀ ਇਹ ਕੀ ਹੈ ਕੀ ਨੇ। ਕੁਛ ਨਹੀਂ ਚਾਹੀਦਾ, ਰੋਟੀ ਕੱਪੜਾ ਔਰ ਮਕਾਨ। ਸਾਨੂੰ ਆਪਣਾ ਮੁਲਕ, ਸਾਨੂੰ ਆਪਣੀ ਰਿਆਸਤ ਮਾਂ ਜੈਸੀ ਚਾਹੀਦੀ ਜੀ। ਉਹਦੇ ਲਈ ਕੀ ਕਰਨਾ ਹੈ, ਉਹ ਕੋਈ ਪੁੱਛੇਗਾ ਤਾਂ ਦੱਸਾਂਗੇ ਸਾਰੀ ਗੱਲ। ਸਾਨੂੰ ਤਾਂ ਪਤਾ ਹੈ ਵੀ ਮਾਂ ਕੀ ਸਲੂਕ ਕਰਦੀ, ਕਿਵੇਂ ਆਪਣੇ ਪੁੱਤਰ ਦਾ ਖਿਆਲ ਕਰਦੀ, ਉਵੇਂ ਰਿਆਸਤ ਬਣੇਗੀ। ਇਹ ਮੁਲਕ ਸੋਹਣਾ ਬਣੇਗਾ, ਖੂਬਸੂਰਤ ਬਣੇਗਾ, ਲੋਕ ਖੁਸ਼ਹਾਲ ਵੀ ਹੋਣਗੇ, ਸਭ ਕੁਝ ਹੋਵੇਗਾ। ਭੱਟੀ ਸਾਹਿਬ, ਇਹ ਪੀਪਲਸ ਪਾਰਟੀ ਛੱਡ ਕੇ ਤੇ ਤਹਿਰੀਕ-ਏ-ਇਨਸਾਫ ਨੂੰ ਜੁਆਇਨ ਕਰਨ ਦਾ ਫੈਸਲਾ ਕਿਸ ਤਰ੍ਹਾਂ ਕੀਤਾ? ਇਹ ਮੇਰੀ ਜਾਨ ਇੰਝ ਹੈ, ਜਦੋਂ ਵੇਲੇ ਫਿਰ ਆਜ਼ਾਦ ਰਹੇ ਕਾਫੀ ਦੇਰ, ਉਹਦੇ ਬਾਅਦ ਇਮਰਾਨ ਖਾਨ ਦੇ ਮੈਂ ਟੀਵੀ ਤੇ ਨਾ ਸੁਣ ਲੱਗ ਪਿਆ। ਮੈਨੂੰ ਦੀ ਗੁਫ਼ਤਗੂ, ਬਾਡੀ ਲੈਂਗੁਏਜ ਔਰ ਹਸਪਤਾਲਾਂ ਦਾ ਮੈਨੂੰ ਪਤਾ ਸੀ, ਨਿਮਲ ਦਾ ਪਤਾ ਸੀ ਬਣਾਉਣ ਜਾ ਰਿਹਾ। ਕ੍ਰਿਕਟ ਤੋਂ ਐਡਾ ਮੈਂ ਮੁਤਅਸਰ ਨਹੀਂ ਸਾਂ। ਠੀਕ, ਬਹੁਤ ਅੱਛਾ ਵਰਲਡ ਕੱਪ ਪਾਕਿਸਤਾਨ ਪਹਿਲੀ ਵਾਰ ਆਇਆ, ਬੜੀ ਇੱਕ ਇਜ਼ਾਜ਼ ਦੀ ਗੱਲ ਸੀ ਐਜ਼ ਏ ਕੌਮ। ਲੇਕਿਨ ਚੂੰਕਿ ਅਸੀਂ ਕ੍ਰਿਕਟ ਨੂੰ ਅੱਗ ਲਾਈਏ, ਸਾਡੇ ਦੇ ਲਿੱਤਰ ਖਾਦਿਆਂ ਵਾਰ ਨਾ ਆਉਂਦੀ। ਉਹ ਆਂਦਾ ਨਾ, ਰੱਬਾ ਸਾਈਆਂ ਚੰਗਾ ਸ਼ਾਹ ਬਣਾਏ, ਰੱਬਾ ਸਾਈਆਂ ਪੌਲਿਆਂ ਖਾਂਦਿਆਂ ਵਾਰ ਨਾ ਆਉਂਦੀ। ਫੈਜ਼ ਅਹਿਮਦ ਫੈਜ਼ ਨੇ ਉਹ ਆਖਰੀ ਉਮਰ ਪੰਜਾਬੀ 'ਚ ਵੀ ਲਿਖੀਆਂ। ਅੱਛਾ, ਯੈਸ, ਨਹੀਂ ਸੁਣ ਆਗਾ ਬੜੀ ਇੱਕ ਮਸ਼ਹੂਰ ਨਜ਼ਮ ਹੈ ਜਿਹੜੀ ਮੈਨੂੰ ਬੜੀ ਪਸੰਦ ਹੈ। ਰੱਬਾ ਸੱਚਿਆ ਤੂੰ ਤੇ ਆਖਿਆ ਸੀ, ਜਾਓ ਬੰਦਿਆ ਜੱਗ ਦਾ ਸ਼ਾਹ ਹੈ ਤੂੰ, ਸਾਡੀਆਂ ਨੇਮਤਾਂ ਤੇਰੀਆਂ ਦੌਲਤਾਂ ਨੇ, ਸਾਡਾ ਨਾਇਬ ਤੇ ਆਲੀ ਜਾਏ ਤੂੰ। ਵਾਹ। ਇਸ ਲਾਰੇ ਤੇ ਟੋਰ ਕਦ ਪੁੱਛਿਆ ਈ, ਕੀ ਇਸ ਨੁਮਾਨੇ ਨਾਲ ਬੀਤੀਆਂ ਨੇ, ਕਦੀ ਸਾਰਵੀ ਲਈ ਰੱਬ ਸਈਆ ਤੇਰੇ ਸ਼ਾਹ ਨਾਲ ਜੱਗ ਕੇ ਕੀਤੀਆਂ। ਕਿਤੇ ਤਾਂਦਲੀ ਮਾਲ ਪਟਵਾਰ ਦੀ ਹੈ, ਕਿਤੇ ਤੌਸ ਪੁਲਿਸ ਸਰਕਾਰ ਦੀ ਹੈ। ਐਵੇਂ ਕਲਪੇ ਜਾਨ ਮੇਰੀ ਜਿਵੇਂ ਫਾਈ ਵਿੱਚ ਕੂੰਜ ਕਰਲਾਮ ਦੀ। ਚੰਗਾ ਸ਼ਾਹ ਬਣਾਇਆ ਰੱਬ ਸਾਈਆਂ ਪੌਲੇ ਖਾਂਦਿਆਂ ਵਾਰ ਨਾ ਆਉਂਦੀ। ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਸਾਈਆਂ, ਮੈਂ ਤੇ ਜੀਵੇ ਦੀ ਨੁੱਕਰ ਮੰਗਣਾ। ਵਾਹ। ਮੈਨੂੰ ਸ਼ਾਹੀ ਨਹੀਂ ਚਾਹੀਦੀ ਰੱਬ ਸਾਈਆਂ, ਮੈਂ ਤੇ ਜੀਵੇ ਦੀ ਨੁੱਕਰ ਮੰਗਣਾ ਹਾਂ। ਮੈਨੂੰ ਤਾਂਗ ਨਹੀਂ ਮੱਲਾਂ ਤੇ ਮਾੜੀਆਂ ਦੀ, ਮੈਂ ਜੀਵੇ ਦੀ ਨੁੱਕਰ ਮੰਗਣਾ ਹਾਂ। ਮੇਰੀਆਂ ਮੰਨੇ ਤੇ ਤੇਰੀਆਂ ਮੈਂ ਮੰਨਾਂ, ਤੇਰੀ ਸਹੁੰ ਇੱਕ ਵੀ ਗੱਲ ਪਾਉਣਾ। ਜੇ ਮੰਗ ਨਹੀਂ ਪੁੱਛਦੀ ਤੈਂ ਰੱਬਾ, ਮੈਂ ਜਾਵਾਂ ਤੇ ਰੱਬ ਕੋ ਹੋਰ ਲੋੜਾ। ਵਾਹ ਵਾਹ। ਇਹ ਵੇਖੋ ਨਾ ਕਿੰਨੀ ਖੂਬਸੂਰਤ ਗੱਲ ਜੀ ਹੋਈ। ਜੀ ਜੀ, ਬਿਲਕੁਲ ਬਿਲਕੁਲ। ਨਿਜ਼ਾਮ ਪੂਰੇ ਦੀ ਅਕਾਸੀ ਵੀ ਕੀਤੀ, ਆਪਣੇ ਦੁੱਖ ਦਾ ਇਜ਼ਹਾਰ ਵੀ ਕੀਤਾ। ਜਿਹੜਾ ਜਬਰ ਜ਼ੁਲਮ ਹੋ ਰਿਹਾ, ਰੱਬ ਨਾਲ ਗਿਲਾ ਤੇ ਕਰ ਰਿਹਾ, ਲੇਕਿਨ ਅਸਲ ਤੇ ਰਿਆਸਤ ਨਾਲ ਗਿਲਾ ਹੈ। ਤੇ ਤਹਿਰੀਕ-ਏ-ਇਨਸਾਫ 'ਚ ਫਿਰ ਇਸ ਵਾਸਤੇ ਸ਼ਾਮਲ ਹੋਏ? ਨਹੀਂ, ਤਹਿਰੀਕ-ਏ-ਇਨਸਾਫ ਤੁਹਾਨੂੰ ਦੱਸਣ ਜਿਵੇਂ ਮੈਨੂੰ ਦੀ ਸੱਚਾਈ ਨਜ਼ਰ ਆਉਣ ਲੱਗੀ ਨਾ, ਮੈਂ ਯਾਰ ਬਿਹਤਰ ਬੰਦਾ, ਇਹਦਾ ਸਾਥ ਦੇਣਾ। ਉਦੋਂ ਬੰਦਾ ਕੋਈ ਸੀ ਨਾਲ ਦੇਗਾ, ਆਮ ਲੋਕ ਹੈਗੇ ਸਨ, ਅੱਛੇ ਲੋਕ ਸਨ ਡੈਫੀਨਿਟਲੀ, ਜਿਹੜੇ ਨਾਲ ਉਸ ਵਕਤ ਸਨ ਸਾਡੇ ਤੋਂ ਬਿਹਤਰ ਸਨ ਜਿੰਨਾ ਪਹਿਲੇ ਤੁਰ ਪਏ ਉਹਦੇ ਨਾਲ। ਮੈਂ ਫੈਸਲਾ ਕਰ ਲਿਆ, ਮੈਂ ਕਿਹਾ ਬੰਦੇ ਦੇ ਨਾਲ ਸਾਥ ਦੇਣਾ ਚਾਹੀਦਾ, ਸ਼ਾਇਦ ਕੋਈ ਐਕਟਿਵ ਰੋਲ ਅਸੀਂ ਪਲੇ ਕਰ ਜਾਈਏ। ਉਹ ਮੇਰਾ ਛੋਟਾ ਭਾਈ ਜਮੀਲ ਹੈ, ਉਹਦੇ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਯਾਰ ਮੈਂ PTI ਦਾ ਫੈਸਲਾ ਕਰਨਾ ਪਿਆ, ਤਹਿਰੀਕ-ਏ-ਇਨਸਾਫ ਜੁਆਇਨ ਕਰਨੀ। ਉਹ ਇੱਕਦਮ ਅਚਾਨਕ ਬੋਲਿਆ, ਅਰੇ ਭਈਆ ਨੇ ਟਾਂਗਾ ਪਾਰਟੀ, ਖੁਦਾ ਦਾ ਖੌਫ ਕਰੀਏ, ਕਿਹੜੀ ਪਾਰਟੀ ਜਿਹਦੇ ਜਾਣਾ। ਮੈਂ ਕਿਹਾ ਯਾਰ ਮੇਰੀ ਸ਼ੌਰੀ ਮਜਬੂਰੀ ਹੈ, ਮੈਂ ਤਾਂ ਫੈਸਲਾ ਕਰ ਲਿਆ ਵੀ ਇਹਦੇ ਦਾ ਸਾਥ ਦੇਣਾ ਚਾਹੀਦਾ, ਕੋਈ ਸਾਥ ਨਹੀਂ ਦੇ ਰਿਹਾ। ਫਿਰ ਮੈਂ ਮਲਕ ਸਾਹਿਬ ਇਹਨੂੰ ਮਿਲਿਆ ਜਾ ਕੇ ਇਸਲਾਮਾਬਾਦ, ਇਹਦੇ ਨਾਲ ਗੁਫ਼ਤਗੂ ਕੀਤੀ, ਪੁੱਛਿਆ ਦੱਸਿਆ ਦੇ ਖਿਆਲਾਤ ਜਿਨ੍ਹਾਂ ਨੂੰ ਡਿਸਕਸ ਕਰਤਾ ਕੀਤਾ। ਫਿਰ ਦੁਬਾਰਾ ਲਾਹੌਰ ਅਸੀਂ ਇਕੱਠੇ ਹੁੰਦੇ ਹਾਂ ਅਤੇ ਬਸ਼ਰ ਲੁਕਮਾਨ ਨੇ ਖਾਣਾ ਕੀਤਾ ਰਾਇਲ ਪਾਨ। ਉਹਦੇ 'ਚ ਇਮਰਾਨ ਖਾਨ ਨੂੰ ਬੁਲਾਇਆ, ਸਾਨੂੰ ਵੀ ਬੁਲਾਇਆ, ਇਸੇ ਚੱਕਰ 'ਚ ਵੀ ਸ਼ਾਬਾਸ਼, ਹੋਰ ਵੀ ਦੋਸਤ ਹੈਗੇ ਸਰਕਾਰ। ਉਹ ਫਿਰ ਉੱਥੇ ਉਹਨੇ इमरान खान साहब ने गल की हुई, यार मेरे साथ मीटिंगें करते हैं, खाना खाते हैं, शामिल नहीं होते। तो मेरे तो छोटा फौत हो गया। उन्हें कहा जी खान साहब अभी तैयार हो के खाने एवं नहीं खाते, अभी थोड़े ले आए तो जहनी तौर पर तैयार हो के हैं, साढ़े वालों हुणे प्रैस कांफ्रेंस कर ला। फिर दूजे चौथे दिन प्रैस कांफ्रेंस की। मैं बड़ी ही ध्यान बड़ी मेहनत की। वो फिर इनकलाब वाले तो फिर एक मौका आया जो इन्हें एक होर खूबसूरत साढ़े लिए ख्वाहिश पैदा करती, इलैक्शन अनाउंस करता पार्टी इलैक्शन बड़ा रौला पिया दे घर। मैं भी इन्हू कहा भी ये बड़ा इत्थे अपना कल्चर एरिएगा, काम खराब होएगा, हाली तैयार नहीं, या तो ग्राउंड तैयार कर ली, नजरियाती लोग पैदा करिए, पहले लोगों को तैयार तो करिए ना। मकसद तहरीक-ए-इनसाफ दे नाल जिहड़ा पहली दफ़ा इख्तलाफात होए वो इंटर पार्टी इलैक्शन की वजह नाल होए। जो मैं जनरल सैकटरी बन गया तो अलीम खान साहब सदर बन गए। ਹੁਣ ਅਸੀਂ ਇਲੈਕਸ਼ਨ ਤੋਂ ਪਹਿਲੇ ਵਾਅਦਾ ਕੀਤਾ ਸੀ ਲੋਕਾਂ ਨਾਲ, ਵਰਕਰਾਂ ਨਾਲ, ਕਿਉਂਕਿ ਉਹ ਆਜ਼ਾਦੀ ਖਾਨ ਸਾਹਿਬ ਤੇ ਦੇਤੀ ਵੀ ਬੁਨਿਆਦ ਕੀ ਤੁਸੀਂ ਫੈਸਲੇ ਕਰੋਗੇ। ਮੈਂ ਕਿਹਾ ਇਸ ਤੋਂ ਖੂਬਸੂਰਤ ਕਿਹੜੀ ਗੱਲ ਹੈ। ਚਲੋ ਫਿਰ ਦਿਨ ਪਾਰਟੀ ਸਹੀ, ਕਿਤੇ ਸੁੱਖ ਦਾ ਸਾਥ ਆਇਆ, ਆਜ਼ਾਦੀ ਦਾ ਰੋਸ਼ਨੀ ਦੀ ਕਦੇ ਨਜ਼ਰ ਆਈ। ਅਗਰ ਇੱਥੇ ਪਾਰਟੀ ਚੌਕੀ ਤਾਂ ਮੁਲਕ 'ਚ ਵੀ ਹੋ ਜਾਏਗੀ। ਲੋ ਜੀ ਉਹ ਮੈਂ ਜਿਸਲੇ ਇਹਨਾਂ ਉੱਤੇ ਸਿਰ ਤੇ ਇਲੈਕਸ਼ਨ ਫੌਰੀ ਟਿਕਟਾਂ ਦੇਣੀਆਂ ਸਨ ਲੋਕਾਂ, ਮੈਨੂੰ ਇਹਨਾਂ ਬੁਲਾ ਲਿਆ, ਪਿਆਓ ਜੀ ਟਿਕਟਾਂ ਦਾ ਕਰੀਏ ਫੈਸਲਾ। ਮੈਂ ਕਿਹਾ ਵਰਕਰਾਂ ਨੂੰ ਬੁਲਾਈਏ, 24 ਘੰਟੇ ਮੈਂ ਜਾਗਣ ਨੂੰ ਤਿਆਰ ਹਾਂ।
ਫੈਸਲਾ ਉਹ ਕਰੇ, ਤਕਰੀਰਾਂ ਕੀਤੀਆਂ ਨੇ, ਮੂੰਹ ਚੋਂ ਜ਼ਬਾਨ ਤੋਂ ਗੱਲਾਂ ਕੱਢੀਆਂ ਨੇ। ਹੁਣ ਫੈਸਲਾ ਤੁਸੀਂ ਯੂਨੀਅਨ ਕੌਂਸਲ ਵਾਲੇ ਤੁਸੀਂ ਕਰੋਗੇ, ਟਾਊਨ ਵਾਲੇ ਤੁਸੀਂ ਕਰੋਗੇ, ਵਿੱਚ ਬਹਿ ਕੇ ਕਰਾਂਗੇ, ਰਲ ਕੇ ਸਲਾਹ ਨਾਲ ਕਰਾਂਗੇ। ਤੇ ਮੈਂ ਕਿਹਾ ਬੁਲਾ ਲਓ। ਉਹਨੇ ਕਿਹਾ ਤੂੰ ਹਮੇਸ਼ਾ ਪੁੱਠੇ ਦੇ ਨਾ, ਤੈਨੂੰ ਇਹ ਕੰਮ ਠੀਕ ਨਹੀਂ ਹੈਗਾ ਤੇ ਇਸ ਤਰ੍ਹਾਂ ਕਰੀਏ ਨਿਬੇੜੀਏ। ਕਿ ਮੈਂ ਇਸ ਕੰਮ ਦਾ ਹਿੱਸਾ ਨਹੀਂ ਬਣਦਾ। ਉਹ ਗੱਲ ਮੈਂ ਖਾਲਸਾ ਤੱਕ ਚਲੀ ਗਈ, ਮੈਂ ਬਾਈਕਾਟ ਕਰਦਾ। ਮੈਂ ਕਰੋ ਆਪਣੇ ਤੌਰ 'ਤੇ ਕਰੋ, ਮੈਂ ਇਸ ਫੈਸਲੇ, ਮੈਂ ਉਸ ਆਪਣੀ ਜ਼ਬਾਨ 'ਤੇ ਕਾਇਮ ਹਾਂ। ਇੱਥੋਂ ਰੌਲਾ ਪੈ ਗਿਆ, ਖਾਨ ਸਾਹਿਬ ਦੀ ਗੱਲ ਪਹੁੰਚੀ। ਮੈਂ ਕੋਸ਼ਿਸ਼ ਕੀਤੀ ਕਿ ਖਾਨ ਸਾਹਿਬ ਨੂੰ ਸਮਝਾਣਾ, ਲੇਕਿਨ ਉਸ ਵੇਲੇ ਉਹਦੀ ਮਜਬੂਰੀਆਂ ਸਨ ਹੋਰ ਤਰ੍ਹਾਂ ਦੀ।